ਮਹਾਰਾਜਾ ਦੇ ਦੌਰ ਦੇ ਵਿੱਚ ਕੋਈ कैपिटल पनिशमेंट नहीं सी, किसी को फांसी का हुक्म नहीं सी। ये ताकीद की जाती है कि अदालतों को, कि हिंदुओं को उनके शास्त्र के मुताबिक और मुसलमान को कुरान पाक की अहकामात से की पाबंदी से फैसला किया करें। सो लॉ एंड ऑर्डर वाज सच अ ब्यूटीफुल लॉ एंड ऑर्डर कि इंसाफ फौरी मिलता सी। साडे मैजिस्ट्रेट्स, ਸਾਡੇ ਜੱਜਸ ਉਹਨਾਂ ਨੂੰ ਫੌਰਨ ਇਨਸਾਫ ਦਿੰਦੇ ਸਨ। ਚੌਥਾ ਪਿਲਰ ਲਾਅ ਐਂਡ ਆਰਡਰ, ਇਨਸਾਫ। ਅਦਾਲਤ ਦੇ ਵਿੱਚ ਕਾਨੂੰਨ ਦਾ ਲਾਗੂ ਹੋਣਾ, ਕਾਨੂੰਨ ਦੇ ਮੁਤਾਬਿਕ ਇਨਸਾਫ ਕਰਨਾ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਾਡੇ ਕੋਲ ਰਿਕਾਰਡਡ ਫੈਕਟ ਤੇ ਸਾਡੇ ਕੋਲ ਉਹ ਪੇਪਰਸ ਮੌਜੂਦ, ਉਹ ਹੁਕਮਨਾਮੇ ਮੌਜੂਦ ਹੈ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਲਾਅ ਮਿਨਿਸਟਰ ਨੂੰ, ਜਿਹੜੇ ਫਕੀਰ ਨੂਰੁਦੀਨ ਨੇ, ਫਕੀਰ ਨੂਰੁਦੀਨ ਸਾਹਿਬ ਕੋਲ ਕਈ ਪ੍ਰੋਫਾਈਲ ਸਨ, ਯਾਨੀ ਕਿ ਪੋਰਟਫੋਲੀਓ ਸਨ ਉਹਨਾਂ ਕੋਲ। ਇੱਕ ਸਮੇਂ 'ਤੇ ਕਈ ਮਿਨਿਸਟਰੀਆਂ ਸਨ, ਜਿਹਦੇ ਵਿੱਚ ਤਾਲੀਮ ਵੀ ਸੀ, ਐਜੂਕੇਸ਼ਨ ਵੀ ਸੀ, ਜਿਹਦੇ ਵਿੱਚ ਹੀ ਵਾਸ ਦੀ ਮਿਨਿਸਟਰ ਆਫ ਹੈਲਥ, ਮਿਨਿਸਟਰ ਆਫ ਐਜੂਕੇਸ਼ਨ, ਮਿਨਿਸਟਰ ਆਫ ਲਾਅ ਐਂਡ ਜਸਟਿਸ, ਮਿਨਿਸਟਰ ਆਫ ਪਲੈਨਿੰਗ ਐਂਡ ਡਿਵੈਲਪਮੈਂਟ, ਹੋਮ ਮਿਨਿਸਟਰੀ। He was also the in charge of Lahore Fort. He was the in charge of the kitchen of Lahore Fort. कि महाराजा रंजीत सिंह खाना की सुराई तक किसी अपने पुत्र के घर की भी सुराई का पानी नहीं सी पीने की इजाजत। हर चीज़ महाराजा की सरकारी टेस्ट होकर आती सी ते उसके उत्ते फकीर नूरुद्दीन साहब का मोहर लगी होती सी। उन्होंने चखिया, उन्होंने खादिया, उन्होंने मोहर है, वो मोहर देख के फिर महाराजा के मूँह के कोई चीज़ पाते सी। सो गल मैं कर रहा सा, सॉरी, लॉ एंड ऑर्डर ਲਾਅ ਐਂਡ ਆਰਡਰ ਦੇ ਵਿੱਚ ਇੱਕ ਵਾਰੀ ਫਕੀਰ ਸਾਹਿਬ ਨੂੰ ਮਹਾਰਾਜਾ ਖਤ ਲਿਖਦੇ ਨੇ ਕਿ ਖੈਰ ਖੁਆ ਬਾਸਫਾ। ਉਸ ਖਤ ਦੀ ਮੈਂ ਉਰਦੂ ਦੇ ਵਿੱਚ ਟਰਾਂਸਲੇਸ਼ਨ ਕੀਤੀ, ਉਹ ਮੈਂ ਟਰਾਂਸਲੇਸ਼ਨ ਤੁਹਾਨੂੰ ਸੁਣਾ ਦਿੰਦਾ। ਉਹ ਕਹਿੰਦੇ ਨੇ ਖੈਰ ਖੁਆ ਬਾਸਫਾ ਫਕੀਰ ਨੂਰੁਦੀਨ ਜੀਓ ਖੁਸ਼ ਰਹੋ। ਖੈਰ ਖੁਆ ਕਹਿੰਦੇ ਨੇ ਵੈਲ ਵਿਸ਼ਰ, ਬਾਸਫਾ ਦਾ ਮਤਲਬ ਹੈ सिफाहत आला, यानी कि टैलेंटेड। खैर ख्वाह बासफ़ा फ़कीर नूरुद्दीन जियो खुश रहो। आज हुजूर अनवर की तरफ से ये ताकीद की जाती है कि शहर के किसी मुसलमान के किसी भी बाशिंदे पर कोई जुल्म ना हो, और ये ताकीद की जाती है कि अदालतों को, कि हिंदुओं को उनके शास्त्र के मुताबिक और मुसलमान को कुरान पाक की अहकामात से की पाबंदी से फैसला किया करें, और किसी पे किसी किस्म की कोई जुल्म और ज़्यादती ना हो। अगर कोई जुल्म और ज़्यादती करेगा अदालत पे, तो आप उसको सरकारी रुका भेजेंगे, यानी कि शो कॉज नोटिस भेजेंगे, और मुझे भी इतला करेंगे कि मैं उसकी हुक्म अदूली की खबर ले सकूँ, उसको सज़ा दे सकूँ। सो लॉ एंड ऑर्डर वाज सच अ ब्यूटीफुल लॉ एंड ऑर्डर कि इंसाफ फौरी मिलता सी। साडे मैजिस्ट्रेट्स, साडे जजेस ਉਹਨਾਂ ਨੂੰ ਫੌਰਨ ਇਨਸਾਫ ਦਿੰਦੇ ਸਨ, ਗਵਾਹਾਂ ਦੇ ਹਵਾਲੇ ਨਾਲ, ਸਰਕਮਸਟੈਂਸ਼ੀਅਲ ਐਵੀਡੈਂਸ ਦੇ ਮੁਤਾਬਿਕ ਸਜ਼ਾਵਾਂ ਬੜੀ ਜ਼ਬਰਦਸਤ ਸਨ। ਪਰ ਮਹਾਰਾਜਾ ਦੇ ਦੌਰ ਦੇ ਵਿੱਚ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਸੀ, ਕਿਸੇ ਨੂੰ ਫਾਂਸੀ ਦਾ ਹੁਕਮ ਨਹੀਂ ਸੀ, ਕਿਸੇ ਨੂੰ ਨਹੀਂ ਮਿਲੀ। ਕਿਸੇ ਬੰਦੇ ਨੇ ਇਤਰਾਜ਼ ਕੀਤਾ ਜੀ ਮੈਂ ਸਾਬਿਤ ਕਰਨਾ ਫਾਂਸੀ ਸੀ। ਮੈਂ ਕਿਹਾ ਹਾਂ ਸਬਰ ਕਰ ਲੈ, ਤੂੰ ਜਿਹੜੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਹੋਇਆ ਕਿ ਇੱਕ ਜਨਰਲ ਅਵੀ ਤਾਬੇਲ ਸੀ, ਉਹਨੂੰ ਗਵਰਨਰ ਬਣਾਤਾ ਸੀ ਪਿਸ਼ਾਵਰ ਦਾ ਜੀ, ਤੇ ਪਿਸ਼ਾਵਰ ਦੇ ਕੁਝ ਪਠਾਨ ਸਨ ਜਿਹੜੇ ਡਾਕੂ ਸਨ। ਅਵੀ ਤਾਬੇਲ ਨੇ ਉਹਨਾਂ ਪਠਾਨਾਂ ਨੂੰ ਫੜ ਕੇ ਉਹਨਾਂ ਨੂੰ ਫਾਂਸੀ ਦਿੱਤੀ। ਮਹਾਰਾਜਾ ਨੂੰ ਪਤਾ ਲੱਗਿਆ ਕਿ ਅਵੀ ਤਾਬੇਲ ਨੇ ਫਾਂਸੀਆਂ ਦਿੱਤੀਆਂ ਨੇ, ਜਾਨਾਂ ਲਿੱਤੀਆਂ ਨੇ ਮੁਜਰਮਾਂ ਦੀਆਂ। ਅਵੀ ਤਾਬੇਲ ਨੂੰ ਮਜ਼ੂਰ ਕਰਾਰ ਦਿੱਤਾ ਸੀ। ਉਹਨੇ ਕਿਹਾ ਤੂੰ ਇਹਨਾਂ ਨੂੰ ਜੇਲ੍ਹ ਹੀ ਬੰਦ ਕਰ ਦਿੰਦਾ, ਮੌਤ ਦੀ ਸਜ਼ਾ। ਸੋ ਲਾਅ ਐਂਡ ਆਰਡਰ ਔਰ ਸਾਡੀ ਅਦਾਲਤ ਦੇ ਵਿੱਚ ਇਨਸਾਫ ਮਿਲਦਾ ਸੀ।